ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਆਪਾਂ ਗੱਲ ਕਰੀਏ ਦਰਬਾਰ ਸਾਹਿਬ ਦੇ ਮਾਡਲ ਦੀ। ਕਹਿੰਦੇ ਨਿਲਾਮੀ ਚੋਂ ਨਹੀਂ ਹਟਾਇਆ ਇਹ ਦਰਬਾਰ ਸਾਹਿਬ ਦਾ ਮਾਡਲ ਜੀ ਹਲੇ ਤੱਕ। ਪ੍ਰਵੀਨ ਜੀ, ਜਿਸ ਦਿਨ 2 ਅਕਤੂਬਰ 2023 ਨੂੰ ਇਹ 912 ਚੀਜ਼ਾਂ ਪੀਐਮਓ ਹਾਊਸ ਵੱਲੋਂ ਨਿਲਾਮੀ ਲਈ ਲਾਈਆਂ ਗਈਆਂ ਜੀ, ਉਸ ਦਿਨ ਇਹਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਮਿਲਿਆ, ਜਿਹੜਾ 2015 ਚ 23 ਮਾਰਚ ਨੂੰ ਨਰਿੰਦਰ ਮੋਦੀ ਨੂੰ ਭੇਟ ਕੀਤਾ ਗਿਆ ਸੀ ਦਰਬਾਰ ਸਾਹਿਬ ਦਾ ਹੀ ਮਾਡਲ, ਗੁਰੂ ਘਰ ਤੋਂ ਹੋਈ ਬਖਸ਼ ਪ੍ਰਸ਼ਾਦ ਰੂਪ ਦੇ ਵਿੱਚ, ਸਨਮਾਨ ਰੂਪ ਦੇ ਵਿੱਚ, ਉਸ ਤੋਹਫੇ ਨੂੰ ਵੀ 912 ਚੀਜ਼ਾਂ ਚ ਰੱਖਣ ਤੇ 13,500 ਰੁਪਈਆ ਉਹਦਾ ਮੁੱਲ ਲਾਉਣ ਤੇ ਇਹ ਕੀ ਜਾਣਦੇ ਆ ਇਹਨਾਂ ਸਨਮਾਨਾਂ ਦੀ ਕੀਮਤ, ਤੇ ਇਹਨਾਂ ਨੇ ਉਹਦੀ ਕੀਮਤ ਮੁੱਲ ਲਾਈ ਪੈਸਿਆਂ ਚ 13,500 ਰੁਪਈਆ ਕਿ ਇੱਥੋਂ ਬੋਲੀ ਸ਼ੁਰੂ ਕਰੋ। ਤੇ ਜਦੋਂ ਉਹਦੀ ਬੋਲੀ ਸ਼ੁਰੂ ਹੋਈ ਤਾਂ ਕੱਲ ਜਦੋਂ ਇਸੇ ਸਮੇਂ ਇਸੇ ਸਮਾਗਮ ਚ ਇਸੇ ਵਿਚਾਰ ਚਰਚਾ ਚ ਆਪਾਂ ਇਸ ਗੱਲ ਦੇ ਉੱਤੇ ਫਿਕਰਮੰਦੀ ਜ਼ਾਹਰ ਕਰ ਰਹੇ ਸੀ, ਤਦ ਤੱਕ ਇਹਦੀ ਬੋਲੀ 1,51,300 ਰੁਪਏ ਤੱਕ ਗਈ ਸੀ। ਠੀਕ ਹੈ ਜੀ। ਤੇ ਪਰ ਇਹ ਖਬਰ ਜਨਤਕ ਹੋਣ ਤੋਂ ਬਾਅਦ, ਸਰਕਾਰ ਦਾ ਇਹ ਚਿਹਰਾ ਮੋਹਰਾ ਸਾਹਮਣੇ ਆਉਣ ਤੋਂ ਬਾਅਦ ਬੋਲੀ ਇੱਕਦਮ ਵਧੀ ਹੈ। ਉਹਦੇ ਵਿੱਚ ਹੋ ਸਕਦਾ ਕਿ ਕੁਝ ਸ਼ਰਧਾਲੂ, ਕੁਝ ਉਪਾਸਕ, ਕੁਝ ਚਿੰਤਤ ਧਿਰਾਂ ਨੇ ਬੋਲੀ ਵੱਧ ਲਾਉਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਘੱਟੋ ਘੱਟ ਅਸੀਂ ਉਸ ਨੂੰ, ਉਸ ਸਨਮਾਨ ਨੂੰ ਸਹੇਜ ਕੇ, ਸੰਭਾਲ ਕੇ, ਸਨਮਾਨਜਨਕ ਤਰੀਕੇ ਨਾਲ ਸੁਸ਼ੋਭਿਤ ਤਾਂ ਕਰ ਸਕੀਏ ਆਪਣੇ ਘਰ ਚ। ਸੋ ਇਸ ਲਈ ਮੈਨੂੰ ਲੱਗਦਾ ਕੱਲ ਜਦੋਂ ਮਤਲਬ ਕਿ ਆਪਾਂ ਇਹ ਪ੍ਰੋਗਰਾਮ ਕੀਤਾ, ਉਸ ਸਮੇਂ ਤੱਕ 1,51,200-300 ਰੁਪਈਆ ਦੀ ਬੋਲੀ ਸੀ। ਠੀਕ ਹੈ ਜੀ। ਤੇ ਪਰ ਅਗਲੀ ਦਿਨ ਜਦੋਂ ਚੜ੍ਹੀ 26 ਮਤਲਬ ਅਕਤੂਬਰ ਦੇ ਹਿਸਾਬ ਨਾਲ, ਪੰਜਾਬ ਦੇ 26 ਅਕਤੂਬਰ 12 ਕੁ ਵਜੇ ਤੱਕ ਇਹਦੀ ਬੋਲੀ 2,51,000 ਨੂੰ ਪਾਰ ਹੋ ਗਈ ਸੀ। ਮਤਲਬ ਲੰਘੇ ਕੱਲ ਦੁਪਹਿਰ ਨੂੰ 12 ਕੁ ਵਜੇ ਤੱਕ ਇਹ ਬੋਲੀ 2,51,000 ਸੀ, ਸਵਾ ਲੱਖ ਵਧੀ ਸੀ ਬੋਲੀ। ਪਰ ਉਹ ਤੋਂ ਬਾਅਦ ਇਹ ਖਬਰਾਂ ਫਿਰ ਹੋਰ ਮਾਧਿਅਮ ਤੇ ਵੀ, ਹੋਰ ਪਲੇਟਫਾਰਮਾਂ ਤੇ ਵੀ, ਸਾਰਿਆਂ ਤੇ ਆਈਆਂ, ਤੇ ਉਹ ਸਭ ਪਲੇਟਫਾਰਮਾਂ ਤੇ ਆਉਣ ਤੋਂ ਬਾਅਦ ਉਹਦਾ ਅਸਰ ਸੀ ਕਿ ਗੱਲ ਧਿਆਨ ਚ ਆ ਗਈ, ਸਿੱਖ ਸੰਗਤਾਂ ਦੇ ਵੀ ਧਿਆਨ ਚ ਆ ਗਈ, ਤੇ ਲੀਡਰਾਂ ਦੇ ਬਿਆਨ ਵੀ ਆਉਣੇ ਸ਼ੁਰੂ ਹੋਏ, ਸੰਗਠਨਾਂ ਦਾ ਰੋਸਾ ਵੀ ਆਉਣਾ ਸ਼ੁਰੂ ਹੋਇਆ, ਤੇ ਉਹਦਾ ਅਸਰ ਸ਼ਾਇਦ ਇਸ ਬੋਲੀ ਤੇ ਵੀ ਗਿਆ। 26 ਅਕਤੂਬਰ ਦੀ ਦੁਪਹਿਰ ਨੂੰ 12 ਵਜੇ ਤੱਕ ਜਿਹੜੀ ਬੋਲੀ 2 ਲੱਖ ਨੂੰ ਟੱਪੀ ਸੀ, 2,51,000 ਨੂੰ, ਉਹ ਸ਼ਾਮ 6 ਵਜੇ ਤੱਕ ਪਹੁੰਚਦਿਆਂ 11 ਲੱਖ ਨੂੰ ਟੱਪ ਗਈ ਸੀ। 11,11,100 ਰੁਪਏ ਤੋਂ ਪਾਰ ਚਲੀ ਗਈ ਸੀ। ਸੋ ਪਰ ਅਸੀਂ ਉਮੀਦ ਕਰ ਰਹੇ ਸੀਗੇ ਕਿ ਸ਼ਾਇਦ ਇਹ ਸੁਨੇਹਾ ਪ੍ਰਧਾਨ ਮੰਤਰੀ ਕੋਲ ਪਹੁੰਚ ਗਿਆ ਹੋਣਾ, ਘੱਟੋ ਘੱਟ ਸੁਖਬੀਰ ਬਾਦਲ ਦੇ ਟਵੀਟ ਤੋਂ ਬਾਅਦ ਤਾਂ। ਹਾਂਜੀ ਬਿਲਕੁਲ, ਕਿਉਂਕਿ ਟਵੀਟ ਤਾਂ ਡਾਇਰੈਕਟ ਹੁੰਦਾ ਨਾ। ਸੋ ਉਸ ਵਾਲੇ ਨਾਲ ਧਿਆਨ ਤਾਂ ਜਦੇ ਆ ਜਾਂਦਾ। ਔਰ ਜਿਹੋ ਜਿਹੀਆਂ ਖਬਰਾਂ ਨਸਰ ਹੋਈਆਂ, ਉਹਦਾ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਪੀਐਮਓ ਹਾਊਸ ਨੂੰ ਜਾਂ ਕੇਂਦਰੀ ਅਧਿਕਾਰੀਆਂ ਨੂੰ, ਕੇਂਦਰੀ ਏਜੰਸੀਆਂ ਨੂੰ ਇਸ ਗੱਲ ਦੀ ਜਾਣਕਾਰੀ ਨਾ ਮਿਲੀ ਹੋਵੇ। ਤੇ ਉਹਦੇ ਬਾਵਜੂਦ ਵੀ ਇਹ ਨਿਲਾਮੀ ਤੋਂ ਅਜੇ ਤੱਕ ਨਾ ਹਟਾਉਣ ਦਾ ਕੋਈ ਸੁਨੇਹਾ ਸਰਕਾਰ ਵੱਲੋਂ ਸਪਸ਼ਟ ਨਹੀਂ ਆਇਆ, ਜਦੋਂ ਕਿ ਸਾਨੂੰ ਉਮੀਦ ਸੀ ਕਿ ਸਰਕਾਰ ਆਪਣੀ ਗਲਤੀ ਸੁਧਾਰੂਗੀ, ਨਰਿੰਦਰ ਮੋਦੀ ਆਪਣੀ ਗਲਤੀ ਦਰੁਸਤ ਕਰਨਗੇ। ਬੇਸ਼ੱਕ ਇਹ ਤੋਹਫੇ ਤੈਅ ਕਾਨੂੰਨ ਹਿਸਾਬ ਨਾਲ ਤੋਸ਼ੇਖਾਨੇ 'ਚ ਜਮ੍ਹਾਂ ਕਰਾਏ ਜਾਂਦੇ ਨੇ, ਪਰ ਦਰਬਾਰ ਸਾਹਿਬ ਤੋਂ ਜਾਂ ਧਾਰਮਿਕ ਸਥਾਨ ਤੋਂ ਮਿਲਿਆ ਤੋਹਫਾ ਹੋਰ ਤੋਹਫਿਆਂ ਵਰਗਾ ਨਹੀਂ ਹੁੰਦਾ। ਬਿਲਕੁਲ ਸਹੀ। ਇਹ ਬਖਸ਼ਿਸ਼ਾਂ ਹੁੰਦੀਆਂ, ਇਹ ਆਸ਼ੀਰਵਾਦ ਹੁੰਦਾ, ਇਹ ਤੁਹਾਡੀ ਝੋਲੀ ਭਰੀ ਜਾਂਦੀ ਹੈ, ਤੁਹਾਨੂੰ ਮਾਣ ਤਾਣ ਦਿੱਤਾ ਜਾਂਦਾ ਗੁਰੂ ਘਰ ਤੋਂ ਜਾਂ ਧਾਰਮਿਕ ਸਥਾਨ ਤੋਂ ਜੇ ਕਿਤੋਂ ਮਿਲਦਾ। ਸੋ ਉਸ ਦਾ ਸਨਮਾਨ ਕਰਨਾ ਇਹਨਾਂ ਮੰਤਰੀਆਂ ਸੰਤਰੀਆਂ ਨੂੰ ਆਉਣਾ ਚਾਹੀਦਾ। ਤੇ ਪਰ ਅਫਸੋਸ, ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਮੈਨੂੰ ਸਿੱਖੀ ਦੀ ਬਹੁਤ ਸਮਝ ਹੈ ਨਾ, ਤੇ ਮੈਂ ਸਿੱਖਾਂ ਦਾ ਬਹੁਤ ਸਤਿਕਾਰ ਕਰਦਾ, ਉਹ ਸੱਚਖੰਡ ਦਰਬਾਰ ਸਾਹਿਬ ਜਿਹੜਾ ਇਕੱਲੇ ਸਿੱਖਾਂ ਦਾ ਨਹੀਂ, ਤੁਹਾਡਾ ਸਾਡਾ ਸਭ ਦਾ ਸਰਬ ਸਾਂਝਾ ਹੈ, ਜਿਹਦੇ 4 ਦਰਵਾਜ਼ੇ ਚਾਰੇ ਵਰਨਾਂ ਲਈ ਖੁੱਲੇ ਨੇ। ਸੋ ਉਸ ਸਥਾਨ ਤੋਂ ਮਿਲੇ ਬਖਸ਼ ਨੂੰ ਵੀ ਤੁਸੀਂ, ਉਸ ਥਾਂ ਤੋਂ ਮਿਲੇ ਆਸ਼ੀਰਵਾਦ ਰੂਪੀ ਪ੍ਰਸ਼ਾਦ ਨੂੰ ਵੀ ਤੁਸੀਂ, ਜੇਕਰ ਉਹ ਵੀ ਮਾਡਲ ਦੇ ਰੂਪ ਚ ਹੋਵੇ ਦਰਬਾਰ ਸਾਹਿਬ ਦਾ, ਸੇਜ ਕੇ ਨਹੀਂ ਰੱਖ ਸਕਦੇ, ਔਰ ਨਿਲਾਮੀ ਚੋਂ ਨਹੀਂ ਹਟਾ ਸਕਦੇ। ਤੁਹਾਡੀ ਸਮਝ ਦਾ ਇੱਥੋਂ ਹੀ ਪਤਾ ਲੱਗਦਾ। ਜਿਹੜੇ ਸਿੱਖ ਚਿਹਰੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੈਗੇ ਨੇ, ਉਹਨਾਂ ਨੂੰ ਇਸ ਮਾਮਲੇ ਤੇ ਪਾਰਟੀ ਨੂੰ, ਪੀਐਮਓ ਨੂੰ, ਸਿੱਖ ਜੋ ਸੰਵੇਦਨਸ਼ੀਲਤਾ ਹੈ, ਮੈਂ ਕਹਿੰਦਾ ਬਾਕੀ ਸਿੱਖ ਚਿਹਰਿਆਂ ਨੂੰ ਤਾਂ ਛੱਡੋ, ਜਿਨ੍ਹਾਂ ਨੇ ਮਤਲਬ ਖਾਕੀ ਨਿੱਕਰੇ ਪਾ ਲਈ, ਉਹਨਾਂ ਤੋਂ ਕੀ ਉਮੀਦ ਕਰੋਗੇ ਤੁਸੀਂ, ਹੈ ਨਾ। ਪਰ ਘੱਟੋ ਘੱਟ ਜਿਹੜਾ ਦਿੱਲੀ ਕਮੇਟੀ ਦਾ ਪ੍ਰਧਾਨ ਰਿਹਾ ਹੋਵੇ, ਜਿਹੜਾ ਕਹਿੰਦਾ ਕਿ ਮੈਂ ਤਾਂ ਜੰਮਿਆ ਹੀ ਊੜੇ ਆੜੇ ਲਈ ਆ, ਗੁਰੂ ਦੀ ਸੇਵਾ ਲਈ ਉਹ ਜੰਮਿਆ, ਤੇ ਉਹ ਸੇਵਾ ਮੈਂ ਚਾਹੇ ਜਾ ਕੇ ਭਾਜਪਾ ਚ ਕਰ ਲੈਣੀ, ਗੱਲ ਤੇ ਟਵੀਟ ਕਰਨ ਵਾਲੇ ਮਨਜਿੰਦਰ ਸਿੰਘ ਸਰਸਾ ਕਿੱਥੇ ਨੇ ਇਸ ਮਸਲੇ ਦੇ ਜਵਾਬ ਦੇ? ਬਿਲਕੁਲ ਸਹੀ ਹੈ।